अस्सलाम वालेकुम जी। ਅੱਜ ਮੈਂ ਖਲੋਤਾ ਹਾਂ ਜੀ ਰਹਿਮੇ ਸ਼ਾਹ ਦੇ ਸਟੇਸ਼ਨ ਦੇ ਉੱਤੇ। ਮੈਂ ਤੁਹਾਨੂੰ ਦੱਸੂਗਾ ਵੀ ਇਸ ਸਟੇਸ਼ਨੀ ਦੇ ਬਾਰੇ ਦੇ ਵਿੱਚ ਬਾਬੇ ਨਿਜ਼ਾਮਦੀਨ ਨੇ ਕੀ ਗੱਲ ਕੀਤੀ ਸੀ। ਇਹ ਸਟੇਸ਼ਨ ਆ ਜੀ ਸ਼ੋਰਕੋਟ ਤੋਂ ਲਾਹੌਰ ਦੇ ਗੱਬੇ ਜਾ ਕੇ ਬਣਦਾ ਇਹ ਵੀ ਇੱਥੇ ਤਿੰਨ ਰੇਲਾਂ ਆਉਂਦੀਆਂ ਹੁੰਦੀਆਂ ਸੀ, ਤਿੰਨ ਰੇਲਾਂ ਜਾਂਦੀਆਂ ਹੁੰਦੀਆਂ ਸੀ। ਬੜੀਆਂ ਕੂਕਾਂ ਮਾਰਦੀ ਰੇਲ ਗੱਡੀ ਆਉਂਦੀ ਸੀ, ਬੜੀ ਚਹਿਲ ਪਹਿਲ ਹੁੰਦੀ ਸੀ ਵੀ ਕੋਈ ਸਵਾਰੀਆਂ ਚੜ੍ਹਨ ਵਾਲੀਆਂ ਸੀ, ਕੋਈ ਉਤਰਨ ਵਾਲੀਆਂ। ਜਿਹੜੀਆਂ ਚੜ੍ਹਨ ਵਾਲੀਆਂ ਹੁੰਦੀਆਂ ਸੀ ਬਾਜੇ ਟਾਈਮ ਉਹ 2 ਟਾਈਮ ਦੀ ਰੋਟੀ ਇੱਥੇ ਹੀ ਖਾ ਜਾਂਦੇ ਸੀ, ਕਿਉਂ ਗੱਡੀ ਲੇਟ ਹੋ ਜਾਂਦੀ ਸੀ। ਜਿੱਦਾਂ ਕਿਤੇ ਬੰਦੇ ਨੇ ਟਿਕਟ ਲਈ ਨਾ, ਉਹ ਗੱਡੀ 'ਤੇ ਚੜ੍ਹਨ ਲੱਗਿਆ ਤੇ ਬਾਬੂ ਨੇ ਟਿਕਟ ਦੇਖੀ। ਬਾਬੂ ਕਹਿੰਦਾ ਵੀ ਭਾਈ ਉਤਰ ਜਾ, ਇਹ ਤਾਂ ਕੱਲ੍ਹ ਦੀ ਹੈ ਤੇਰੀ। ਕਹਿੰਦਾ ਵੀ ਆਹ ਗੱਡੀ ਕਹੇ ਜੀ ਕੱਲ੍ਹ ਵਾਲੀ ਆਈ ਹੈ। ਇੰਨੀਆਂ ਗੱਡੀਆਂ ਲੇਟ ਹੁੰਦੀਆਂ ਨੇ, ਸਾਡੇ ਇੱਥੇ ਬਹੁਤ ਲੇਟ ਹੋ ਜਾਂਦੀਆਂ ਸੀ ਅਤੇ ਬੜੀ ਵਧੀਆ ਗੱਡੀਆਂ ਇੱਥੇ ਚੱਲਦੀਆਂ ਰਹੀਆਂ। ਅਤੇ ਆਹ ਇੱਥੇ ਬੜੇ ਬੂਟੇ ਹੁੰਦੇ ਸੀ ਵਣਾਂ ਦੇ, ਨਿੰਬ ਦੇ ਬੂਟੇ, ਬੇਰੀ ਦੇ ਅਤੇ ਸੁੱਕ ਚੈਨ ਦੇ। ਇੱਥੇ ਬੈਠਣ ਨੂੰ ਆ ਬਣੇ ਹੁੰਦੇ ਸੀ, ਬੈਂਚ ਜੇ ਬਣੇ ਸੀਗੇ। ਬੜੀ ਚਹਿਲ ਪਹਿਲ ਸੀ। ਮੈਂ ਕਹਿੰਦਾ ਐਡੀਆਂ ਰੌਣਕਾਂ ਸੀ, ਇੱਥੇ ਦਿਲ ਲੱਗਦਾ ਸੀ। ਸਾਡੇ ਇੱਥੇ ਸਟੇਸ਼ਨ ਦੇ ਉੱਤੇ ਇੱਥੇ ਚਾਹ ਵਾਲਾ ਖੋਖਾ ਸੀ, ਉਹ ਮਸਜਿਦ ਦੇ ਲਾਗੇ, ਮਸਜਿਦ ਵੀ ਬਣੀ ਹੈ ਇੱਧਰਲੇ ਪਾਸੇ, ਮਸਜਿਦ ਦੇ ਲਾਗੇ ਚਾਹ ਵਾਲਾ ਖੋਖਾ ਸੀ ਅਤੇ ਚਾਹ ਮਠਿਆਈ ਦਿੰਦਾ ਹੁੰਦਾ ਸੀ। ਨਾਲ ਇੱਥੇ ਤੰਦੂਰ ਦੀ ਰੋਟੀ ਨਾਲ ਆਲੂ ਵਾਲੀ ਟਿੱਕੀ ਦਿੰਦੇ ਸੀ ਮੁਸਾਫਰਾਂ ਨੂੰ ਨਾਲ ਲਿਜਾਣ ਵਾਸਤੇ। ਮੈਂ ਕਹਿੰਦਾ ਵੱਖਰੇ ਵੱਖਰੇ ਇੱਥੇ ਪਕੌੜੇ, ਸਮੋਸੇ ਅਤੇ ਬੜੀਆਂ ਰੌਣਕਾਂ ਲੱਗਦੀਆਂ ਸੀ। ਪਰ ਜਿਵੇਂ ਕਹਿੰਦੇ ਆ ਵੀ ਟਾਈਮ ਦੇ ਨਾਲ ਨਾਲ ਹਰ ਸ਼ੈ ਆਪਣਾ ਰੂਪ ਬਦਲਦੀ ਹੈ, ਚਾਹੇ ਬੰਦਾ ਹੋਵੇ ਚਾਹੇ ਤੀਵੀਂ ਹੋਵੇ। ਬਾਜੇ ਸੋਹਣੇ ਹੋ ਜਾਂਦੇ ਆ, ਬਾਜੇ ਦਾ ਅੱਗੇ ਨਾਲੋਂ ਵੀ ਬੇੜਾ ਗਰਕ ਹੋ ਜਾਂਦਾ। ਇੱਦਾਂ ਹੀ ਹਰ ਸ਼ੈ ਆਪਣੇ ਆਪਣੇ ਦੌਰ ਦੇ ਨਾਲ, ਰਾਣਾ ਸਾਹਿਬ ਇੱਥੇ ਆਓ, ਆਪਣੇ ਆਪਣੇ ਦੌਰ ਦੇ ਨਾਲ ਨਾਲ ਹਰ ਸ਼ੈ ਬਦਲਦੀ ਹੈ। ਰੇਲ ਗੱਡੀ ਦੀ ਬਾਕੀ ਮੁਲਕਾਂ 'ਚ ਤਾਂ ਪਤਾ ਨਹੀਂ, ਸਾਡੇ ਤਾਂ ਉਹ ਜਿੱਦਾਂ ਜਿੱਦਾਂ ਟਾਈਮ ਲੰਘਿਆ ਨਾ, ਇੱਦਾਂ ਵੀ ਜਿੱਦਾਂ ਕੋਈ ਬੰਦਾ ਬੁੱਢਾ ਨਹੀਂ ਹੋ ਜਾਂਦਾ ਵੀ ਉਹ ਹੱਥਾਂ ਪੈਰਾਂ ਤੋਂ ਰਹਿ ਜਾਂਦਾ, ਇੱਦਾਂ ਸਾਡੇ ਰੇਲ ਗੱਡੀ ਵਾਲਾ ਹਿਸਾਬ ਹੋ ਗਿਆ ਵੀ ਉਹ ਹਜੇ ਤੱਕ ਉੱਦਾਂ ਹੀ ਕੋਠਾ ਬਣਿਆ, ਟਿਕਟ ਵਾਲਾ ਘਰ ਬਣਿਆ, ਇੱਥੇ ਨਲਕੇ ਦੀ ਥਾਂ ਬਣੀ ਆ, ਵਿੱਚ ਸਮਾਨ ਤੋਲਣ ਵਾਲਾ ਕੰਡਾ, ਇੱਥੇ ਉੱਦਾਂ ਹੀ ਘੜੇ ਰੱਖਣ ਵਾਲੀ ਥਾਂ ਵੀ ਬਣੀ ਹੋਈ ਹੈ, ਡਾਟਾਂ ਦਾ ਬਰਾਂਡਾ ਬਣਿਆ ਹੈ। ਤੁਹਾਨੂੰ ਚਲ ਆ ਜਾ ਦਿਖਾਵਾਂ ਤੁਹਾਨੂੰ ਇੱਥੇ। ਪਰ ਇਹ ਇੰਨਾ ਪੱਕਾ ਮਜ਼ਬੂਤੀ ਵਾਲਾ ਕੰਮ ਕਰਕੇ ਨਾ, ਉਹ ਕੰਮ ਤਾਂ ਪੱਕੇ ਕਰ ਲਏ, ਸਟੇਸ਼ਨ ਬੜੇ ਪੱਕੇ ਬਣਾਏ। ਹਜੇ ਮੈਂ ਤੁਹਾਨੂੰ ਇਸ ਸਟੇਸ਼ਨ ਦੀ ਇੱਕ ਦੋ ਗੱਲ, ਕਿੱਧਰ ਗਿਆ ਕੈਮਰਾ, ਇੱਕ ਦੋ ਮੈਂ ਤੁਹਾਨੂੰ ਇਸ ਸਟੇਸ਼ਨ ਦੀ ਗੱਲ ਵੀ ਸੁਣਾਵਾਂ, ਇੱਥੇ ਹੀ ਸੁਣਾਵਾਂ। ਲੋਕ ਖੜੇ ਸਾਡੇ ਜਦੋਂ ਇੱਥੇ ਕਹਿੰਦੇ ਆ ਵੀ ਇੱਥੇ ਆ ਜਾਓ ਤੁਸੀਂ, ਆਹ ਟਿਕਟ ਘਰ ਆ ਜੀ, ਇੱਥੋਂ ਟਿਕਟ ਲੈਂਦੇ ਸਾਡੇ ਇੱਥੇ। ਜਦੋਂ ਲਾਹੌਰ ਤੋਂ ਬਾਬੂ ਆਏ, ਅਫਸਰ ਆਏ ਨਾ, ਅਤੇ ਉਹ ਨਵੀਂ ਨਵੀਂ ਰੇਲ ਗੱਡੀ ਚੱਲੀ ਸੀ, ਉਸ ਤੋਂ ਬਾਅਦ ਫਿਰ ਇੱਥੇ ਉਹ ਕਹਿੰਦੇ ਸੀ ਸਟੇਸ਼ਨ ਲੈਣਾ। ਸਾਡੇ ਪਿੰਡ ਵਾਲਿਆਂ ਨੇ ਕਿਹਾ ਵੀ ਦੂਸਰੇ ਸਟੇਸ਼ਨ ਸਾਨੂੰ ਦੂਰ ਪੈਂਦੇ ਆ, ਵੀ ਤੁਰ ਕੇ ਜਾਣਾ ਪੈਂਦਾ। ਅਤੇ ਉਹ ਅਫਸਰ ਨੇ ਆ ਕੇ ਦੇਖਿਆ, ਉਹਨੇ ਕਿਹਾ ਵੀ ਇੱਥੇ ਤਾਂ ਖੱਡੇ ਬਣੇ, ਖਤਾਨ ਬੜੇ ਵੱਡੇ ਵੱਡੇ ਆ, ਵੀ ਇਹ ਬਣ ਨਹੀਂ ਸਕਦਾ। ਅਤੇ ਦੱਸਦੇ ਆ ਵੀ ਸਾਡੇ ਬਜ਼ੁਰਗਾਂ ਨੇ ਨਾ ਵੀ ਰਾਤੋਂ ਰਾਤ ਉਹ ਖੱਡੇ ਭਰਦੇ। ਮੈਂ ਉੱਧਰ ਜਾਵਾਂ, ਹਾਂ ਦਿਖਾ ਦੇ ਫਿਰ। ਇੱਥੇ ਨਾ ਖਤਾਨ ਸੀ, ਟੋਏ ਬਣੇ ਸੀਗੇ, ਅਤੇ ਉਹਨਾਂ ਨੇ ਰਾਤੋਂ ਰਾਤ ਕਹਿੰਦੇ ਵੀ ਪੂਰਾ ਪਿੰਡ ਲੱਗ ਗਿਆ ਸੀਗਾ ਵੀ ਬੁੱਢੇ ਬੰਦੇ, ਜਵਾਨ ਬੰਦੇ, ਨਿੱਕੇ ਨਿਆਣੇ ਝੋਲੀਆਂ 'ਚ ਭਰ ਭਰ ਕੇ ਅਤੇ ਕੌਲੀਆਂ ਪਿਆਲੀਆਂ 'ਚ ਵੀ ਕਹਿੰਦੇ ਮਿੱਟੀ ਚੱਕ ਚੱਕ ਕੇ ਲਿਆ ਕੇ ਢੇਰੀਆਂ ਖੱਡੇ ਬਰਾਬਰ ਕਰਕੇ ਪਲੇਟਫਾਰਮ ਬਣਾ ਦਿੱਤਾ ਸੀ। ਆਹ ਦੇਖ ਤੋੜ ਤੱਕ ਪਲੇਟਫਾਰਮ। ਜਦੋਂ ਅਗਲੇ ਦਿਨ ਉਹ ਅਫਸਰ ਆਇਆ ਤਾਂ ਉਹਨੇ ਆ ਕੇ ਦੇਖਿਆ, ਉਹਨੇ ਕਿਹਾ ਯਾਰ ਇਹ ਏਡੇ ਬੰਦੇ ਸ਼ੌਕ ਵਾਲੇ ਅਤੇ ਏਡੀ ਹਿੰਮਤ ਵਾਲੇ। ਉਹਨੇ ਅੰਗੂਠਾ ਲਾ ਦਿੱਤਾ ਸੀ ਵੀ ਇਹ ਪਾਸ ਆ। ਇਹ ਸਟੇਸ਼ਨੀ ਰਹਿਮੇ ਸ਼ਾਹ ਦੀ ਸਟੇਸ਼ਨੀ, ਰਹਿਮੇ ਸ਼ਾਹ। ਹੁਣ ਮੈਂ ਤੁਹਾਨੂੰ ਅੱਜ ਇਹ ਵੀ ਦੱਸਣਾ ਵੀ ਇਹ ਰਹਿਮੇ ਸ਼ਾਹ ਕਿਉਂ ਕਹਿੰਦੇ। ਅੱਛਾ, ਇਹ ਰਹਿਮੇ ਸ਼ਾਹ ਦੇ ਨਾਂ 'ਤੇ ਸਟੇਸ਼ਨੀ ਬਣ ਗਈ ਉਹਨਾਂ ਬੰਦਿਆਂ ਦੇ ਸ਼ੌਕ ਨਾਲ, ਜ਼ੌਕ ਨਾਲ, ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੇ ਬਣਾਈ, ਏਡੀ ਤਗੋ-ਦੋ ਨਾਲ ਬਣਾਈ। ਅਤੇ ਉਹ ਪਰ ਉੱਦਾਂ ਸਾਡੇ ਕੋਲ ਸੰਭਾਲਣਾ, ਅਸੀਂ ਕੀ ਕਰਦੇ ਕਿ ਸਰਕਾਰ ਕੋਲ ਨਹੀਂ ਸੰਭਾਲ ਹੋਈ, ਸਾਡਾ ਕਿਹੜਾ ਕਸੂਰ ਹੈ। ਅੱਛਾ ਚੱਲੇ ਤਾਂ ਅਸੀਂ ਆਪਾਂ ਉਹ ਦਿਖਾਉਣ ਵਾਸਤੇ, ਅਤੇ ਗੱਲ ਹੋਰ ਛਿੜ ਗਈ। ਹਾਂ ਹਜੇ ਬਾਬੇ ਨਿਜ਼ਾਮਦੀਨ ਨੇ ਨਾ ਜੀ, ਮੈਂ ਅਗਲੇ ਪਾਸੇ ਆ ਜਾ, ਚਲੋ ਤੂੰ ਉੱਧਰ ਆ ਜਾ। ਬਾਬਾ ਨਿਜ਼ਾਮਦੀਨ ਜੀ ਤੁਹਾਨੂੰ ਪਤਾ ਰੇਡਵੇ 'ਚ ਬਹੁਤ ਬੜਾ ਨਾਮ ਹੋਇਆ। ਹਾਂਜੀ, ਅਤੇ ਕਿਆ ਬਾਤ ਹੈ ਜੀ, ਬਾਬੇ ਨਿਜ਼ਾਮਦੀਨ ਦੀ, ਬਾਬੇ ਕੈਮਦੀਨ ਦੀ ਰੇਡਵੇ ਦੇ ਉੱਤੇ ਬੜਾ ਪ੍ਰੋਗਰਾਮ ਕਰਦੇ ਹੁੰਦੇ ਸੀ। ਅਤੇ ਉਹਨਾਂ ਨੇ ਇੱਕ ਵਾਰੀ ਰੇਡਵੇ ਦੇ ਉੱਤੇ ਪ੍ਰੋਗਰਾਮ ਕੀਤਾ। ਸਾਡੇ ਇੱਥੇ ਨਾ ਜੀ ਸ਼ਾਮ ਨੂੰ ਮੰਜੇ ਅਡਾ ਕੇ ਇਹਨਾਂ ਦੇ ਬਜ਼ੁਰਗ, ਰੋਸਮਾਨ ਸਾਹਿਬ ਦੇ ਬਜ਼ੁਰਗਾਂ ਦੀ ਗੱਲ ਆ ਵੀ ਉੱਥੇ ਪਾਣੀ ਛਿੜਕ ਕੇ ਨਾ ਮੰਜੇ ਡਾਹ ਕੇ, ਅਤੇ ਇੱਦਾਂ ਲੱਕੜੀ ਦਾ ਉਹਦਾ ਹੁੰਦਾ ਸੀ ਮੇਜ਼, ਅਤੇ ਉਹਦੇ ਉੱਤੇ ਰੇਡੂਆ ਰੱਖ ਕੇ ਬੈਠੇ ਹੁੰਦੇ ਸੀ ਉੱਕੇ ਧਰ ਕੇ, ਵੀ ਨਿਜ਼ਾਮਦੀਨ ਦਾ ਪ੍ਰੋਗਰਾਮ ਲੱਗਣ ਵਾਲਾ। ਅਤੇ ਕਹਿੰਦੇ ਵੀ ਉਹਦੇ ਵਿੱਚ ਇੱਕ ਵਾਰੀ ਬਾਬਾ ਨਿਜ਼ਾਮਦੀਨ ਨੇ ਦੱਸਿਆ ਵੀ ਮੈਂ ਸ਼ੋਰਕੋਟ ਤੋਂ ਜਾ ਰਿਹਾ ਸੀ ਲਾਹੌਰ ਨੂੰ, ਅਤੇ ਗੱਡੀ ਆ ਕੇ ਇੱਕ ਸਟੇਸ਼ਨ ਦੇ ਉੱਤੇ ਰੁਕੀ, ਅਤੇ ਉੱਥੇ ਖੁਸ਼ਬੂਆਂ ਆਈਆਂ ਕਿੰਨੂਆਂ ਦੀਆਂ, ਕਲੀ ਦੀਆਂ। ਕਿੰਨੂ ਜਦੋਂ ਫਲ ਸਕਦਾ ਨਾ, ਕਲੀ ਇਹਨੂੰ ਖਿਲਦੀ ਆ, ਉਹਦਾ ਫੁੱਲ ਹੁੰਦਾ, ਉਹਦੀ ਖੁਸ਼ਬੂ ਬੜੀ ਦੂਰ ਤੱਕ ਜਾਂਦੀ। ਕਹਿੰਦਾ ਵੀ ਐਸੀ ਖੁਸ਼ਬੂ ਆਈ ਵੀ ਸਟੇਸ਼ਨ ਦੇ ਇਸ ਪਾਸੇ ਵੀ ਕਿੰਨੂਆਂ ਦੇ ਬਾਗ, ਇਸ ਪਾਸੇ ਵੀ ਕਿੰਨੂਆਂ ਦੇ ਬਾਗ, ਪੂਰੀ ਗੱਡੀ ਕਹਿੰਦਾ ਮਹਿਕ ਗਈ। ਅਤੇ ਕਹਿੰਦਾ ਮੈਂ ਬਾਬੂ ਨੂੰ ਪੁੱਛਿਆ ਵੀ ਇਹ ਕਿਹੜਾ ਸਟੇਸ਼ਨ, ਅਤੇ ਉਹਨੇ ਦੱਸਿਆ ਵੀ ਇਹ ਰਹਿਮੇ ਸ਼ਾਹ ਸਟੇਸ਼ਨ। ਅਤੇ ਉਹ ਜੋ ਸਾਡੇ ਪਿੰਡ ਦਾ ਉਹਨੇ ਨਾਂ ਲਿਆ, ਸਾਡਾ ਪਿੰਡ ਪੂਰਾ ਰਾਜੀ ਹੋ ਗਿਆ। ਬਾਬੇ ਇੱਥੇ ਹੋਏ ਫਿਰ ਵੀ ਬਾਬੇ ਨਿਜ਼ਾਮਦੀਨ ਨੇ ਸਾਡੇ ਪਿੰਡ ਦਾ ਨਾਂ ਲਿਆ। ਹਾਂ ਬਾਗ, ਉਹ ਬਾਗ ਸਾਰੇ ਪੱਟੇ ਗਏ, ਅਤੇ ਸਿਆਣੇ ਕਹਿੰਦੇ ਉਹ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ, ਇੱਥੇ ਦੀਂਦਾ ਨਹੀਂ ਸੀ ਕੋਈ ਸ਼ੈ ਵੀ, ਹਰ ਪਾਸੇ ਬਾਗ ਹੀ ਬਾਗ ਸੀ, ਕਿੰਨੂਆਂ ਦਾ, ਜਾਮਣਾਂ ਦਾ, ਅੰਬਾਂ ਦਾ, ਅਤੇ ਅਮਰੂਦਾਂ ਦਾ। ਐਡੇ ਐਡੇ ਇੱਥੇ ਬਾਗ, ਮਰੱਬਿਆਂ ਦੇ ਮਰੱਬੇ, ਪੂਰੀ ਰੇਲ ਦੇ ਨਾਲ ਨਾਲ। ਜਿੱਥੇ ਤੱਕ ਸਾਡੇ 75 ਮਰੱਬਿਆਂ ਦਾ ਇਹ ਹੈਗਾ ਪਿੰਡ, 75 ਮਰੱਬਿਆਂ ਦੀ ਜਿੱਥੋਂ ਅਸੀਂ ਰੇਲ ਗੱਡੀ ਲੰਘਦੀ ਸੀ ਨਾ, ਦੋਵੇਂ ਪਾਸੇ ਬਾਗ ਹੀ ਬਾਗ ਸੀਗੇ। ਅਤੇ ਅੱਜ ਰੜੀ ਹੋਈ ਪਈ ਹੈ।
ਅੱਛਾ ਜੀ, ਆ ਦਿਖਾਓ ਬਰਾਂਡਾ, ਡਾਟਾਂ ਵਾਲਾ ਬਰਾਂਡਾ, ਪੁਰਾਣੇ ਵਕਤ ਦਾ ਜਿੱਦਾਂ ਬਣਿਆ ਹੈ ਉਦਾਂ ਸਟੇਸ਼ਨ ਬਣਿਆ ਸੀ, ਡਾਟਾਂ ਵਾਲਾ ਬਰਾਂਡਾ। ਤੇ ਉਸਮਾਨ ਸਾਹਿਬ ਆ ਦਿਖਾਓ, ਆ ਥੜੀ ਆ, ਇੱਥੇ ਘੜਾ ਰੱਖਦੇ ਸੀ, ਆ ਘੜੇ ਵਾਲੀ ਇਹਦਾ। ਜੇ ਤੁਸੀਂ ਇੱਧਰ ਵਿੱਚ ਬੂਹਾ ਥੋੜ੍ਹਾ ਜਿਹਾ ਖੁੱਲਿਆ ਹੈ, ਵਿੱਚ ਦਿਖਾਓ ਜੇ ਵੀ ਕੰਡਾ ਵੀ ਪਿਆ, ਕੰਡਾ ਪਿਆ, ਤੇ ਉਹ ਵਿੱਚ ਬੈਂਚ ਬੁੰਚ ਪਏ ਆ ਜਿੱਥੇ ਟਿਕਟ ਕੱਟਦੇ ਸੀ, ਉਹ ਮੋਹਰਾਂ ਮੂਹਰਾਂ ਵਾਲੀ ਥਾਂ ਉਹ ਵੀ ਇਦਾਂ ਹੀ ਪਈ ਆ ਕੋਠੇ ਦੇ ਵਿੱਚ। ਹੁਣ ਤਾਂ ਦੇਖਣ ਹੁਣ ਤਾਂ ਇੱਥੇ ਭੇਰੜਾਂ ਦੇ ਛੱਤੇ ਹੋਣੇ ਜਾਂ ਕਬੂਤਰਾਂ ਨੇ ਜਿਹੜਾ ਨਾ ਅੰਡਰ। ਹਾਂ ਉਹ ਸਾਹਮਣੇ ਹਰ ਚੀਜ਼ ਹੈ, ਦੇਖੋ ਨਾ ਕਾਊਂਟਰ ਸਾਹਮਣੇ, ਖਿੜਕੀ ਜਿੱਥੋਂ ਟਿਕਟ ਲਿਆ ਜਾਂਦਾ ਸੀ। ਇੱਥੇ ਸਾਹਮਣੇ ਉਹ ਕੁਰਸੀ ਵੀ ਮੌਜੂਦ ਆ, ਕਿੰਨੇ ਅਰਸੇ ਤੋਂ ਬੰਦ ਹੀ ਪਿਆ ਕਿ ਜਿੱਥੋਂ ਉਹਨੇ ਟਿਕਟ ਇਸ਼ੂ ਕਰਨ ਵਾਲੇ ਨੇ ਟਿਕਟ ਫੜਾਉਣਾ ਹੁੰਦਾ। ਹੁਣ ਇਹ ਬਕਸਾ ਜਿਹਾ ਪਿਆ ਜਿਹਦੇ ਵਿੱਚ ਕੋਈ ਰਿਕਾਰਡ ਜਾਂ ਕੋਈ ਵੀ ਉਹਦੀ ਰਿਕੁਆਇਰਮੈਂਟ ਦੀ ਚੀਜ਼ਾਂ ਸੀ। ਇੱਧਰ ਅਲਮਾਰੀਆਂ, ਹਰ ਚੀਜ਼ ਜਿਵੇਂ ਕਹਿੰਦੇ ਨੇ ਇੱਕ ਖੰਡਰ ਬਣਿਆ ਪਿਆ। ਹਾਏ ਹਾਏ, ਕੰਡਾ ਵੀ ਪਿਆ ਕਹਿੰਦੇ ਤੋਲਣਾ ਆ ਪਿਆ ਦੇਖੋ। ਓਏ ਹੋਏ ਹੋਏ, ਦੇਖ ਹੁਣ ਤੂੰ ਬਾਹਰ ਨਾ ਫਸਾਲੀ ਵਿੱਚ ਆ ਜਾਣਾ। ਇੱਥੇ ਸਮਾਨ ਰੱਖਿਆ ਜਾਂਦਾ ਜਿਹਦੇ ਨਾਲ ਭੇਰੜਾਂ ਦੇ ਛੱਤਾਂ ਦੇ। ਹਾਏ ਹਾਏ ਹਾਏ, ਕਿਆ ਯਾਰ, ਮੈਂ ਕਹਿੰਦਾ ਰੋਣਾ ਆਂਦਾ ਦੇਖ ਕੇ। ਪਿਛਲੀ ਗੱਲ ਦੇਖੀਏ ਨਾ ਤੇ ਹੁਣ ਨੂੰ ਦੇਖੀਏ ਤਾਂ ਰੋਣਾ ਆਂਦਾ। ਹਾਂ ਦੱਸੋ ਜੀ। ਜਦੋਂ ਉਹ ਸਾਹਮਣੇ ਛੋਟੀ ਜਿਹੀ ਦੀਵਾਰਾਂ ਨਜ਼ਰ ਆ ਰਹੀਆਂ ਤੁਹਾਨੂੰ, ਇਹ ਵਾਸ਼ਰੂਮ ਬਣੇ ਸਪੈਸ਼ਲੀ ਜੀ। ਅੱਛਾ, ਉਦੋਂ ਗੁਸਲਖਾਨੇ ਬਣੇ ਸੀ? ਪਬਲਿਕ ਵਾਸ਼ਰੂਮ ਬਣਾਏ ਗਏ, ਉਦੋਂ ਨਹੀਂ ਬਣੇ, ਬਾਅਦ ਚ ਬਣੇ ਸੀ, ਲੇਕਿਨ ਆਵਾਮ ਵਾਸਤੇ, ਮੁਸਾਫਰਾਂ ਵਾਸਤੇ ਬਣਾਏ ਗਏ ਸੀ। ਹਾਏ ਹਾਏ, ਫਿਰ ਉਹ ਵੀ ਜਿਸ ਦੌਰ ਦੇ ਵਿੱਚ ਬੰਦਿਆਂ ਨੂੰ ਪੱਕੀ ਥਾਂ ਤੇ ਬਹਿ ਕੇ ਮੂਤ ਨਹੀਂ ਨਾ ਆਉਂਦਾ ਸੀ, ਕੱਚੇ ਤੇ ਹਿਲੇ ਹੋਏ ਸੀ, ਉਸ ਦੌਰ ਦੇ ਵਿੱਚ ਇੱਥੇ ਗੁਸਲਖਾਨੇ ਬਣੇ ਸੀ। ਬੱਲੇ ਬੱਲੇ, ਆ ਬੈਂਚ ਵੀ ਦਿਖਾ ਕੇ। ਅੱਛਾ ਜੀ, ਇੱਧਰੋਂ ਪਹਿਲੇ ਇੱਥੇ ਲੱਕੜੀ ਦੇ ਬੈਂਚ ਹੁੰਦੇ ਸੀ। ਮੈਂ ਆਪ ਉਹਨਾਂ ਬੈਂਚਾਂ ਤੇ ਆ ਦੱਸ ਦਿਓ ਜੀ ਫਿਰ ਤੁਸੀਂ, ਤੁਹਾਡੀ ਗੱਲ ਤੇ ਇਤਬਾਰ ਕਰ। ਅੱਛਾ, ਮੈਂ ਖੁਦ ਇੱਥੇ ਬੈਠਦਾ ਰਿਹਾ। ਇੱਥੇ ਨਾ ਲੱਕੜੀ ਦੇ ਬੈਂਚ ਹੁੰਦੇ ਸੀ ਬੜੇ ਅੱਛੇ ਕਿਸਮ ਦੇ, ਤੇ ਉੱਥੇ ਵੀ ਦਰਖਤ ਸੀ, ਉੱਥੇ ਵੀ ਦਰਖਤ ਸੀ। ਇਹ ਜਿਹੜੀ ਬੜੀ ਅੱਛੀ ਜਿਹੜੀ ਹੈ ਨਾ, ਹਾਂ ਜਗ੍ਹਾ ਸੀ। ਤੇ ਬਲਕਿ ਕਈ ਵਾਰੀ ਘਰੋਂ ਕਹਿਣਾ ਵੀ ਕਿੱਥੇ ਗਏ, ਅਸੀਂ ਕਹਿਣਾ ਵੀ ਸਟੇਸ਼ਨ ਤੇ ਗਏ, ਉਹਨੇ ਕਹਿਣਾ ਸਟੇਸ਼ਨ ਤੇ ਕਿਹਨੂੰ ਮਿਲਣ ਗਏ ਹੈ। ਉਹ ਫਿਰ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਜਾਂਦੀ, ਕਹਿੰਦੇ ਕਿ ਬੈਠ ਕੇ वीरान स्टेशनों पे इंतज़ार उन गाड़ियों का, इंतज़ार उन मुसाफिरों का जो कभी नहीं आएंगे हैं। तो हाँ, ਉਰਦੂ ਆਂਦੀ ਉਰਦੂ ਆਉਂਦੀ। ਤੇ ਉਹ ਇਸ ਤਰ੍ਹਾਂ ਦਾ ਸੀ ਵੀ ਇੱਕ ਜਿਹੜੀ ਗੱਡੀ ਨੇ ਸਵੇਰੇ 9-10 ਵਜੇ ਆਉਣਾ ਨਾ, ਕਈ ਵਾਰੀ 12-1 ਵਜੇ ਤੱਕ ਨਹੀਂ ਆਉਂਦੀ ਸੀ। ਜਿਹੜੀ ਰੋਟੀ ਨਾਲ ਲਿਆਂਦੀ ਹੁੰਦੀ ਸੀ, ਉਹ ਖਾ ਕੇ ਦੁਬਾਰਾ ਘਰ ਨੂੰ ਚਲੇ ਜਾਈਦਾ ਸੀ ਵੀ ਅਗਲੇ ਦਿਨ ਤਾਂ ਹੁਣ ਆਏਗੀ ਤੇ ਗੱਡੀ ਫਿਰ ਚੱਲਾਂਗੇ। ਬੋਰਡ ਜਿਹੜਾ ਹਾਂ, ਮੰਡੀ ਦੇ ਰਹਿਮੇ ਸ਼ਾਹ ਦੀ ਗੱਲ ਕਰੋ ਜੀ। ਹਾਂ ਵੀ ਇੱਥੇ ਨਾ ਜੀ, ਇਹ ਮੰਡੀ ਭਲਾ ਕਿਉਂ ਕਹਿੰਦੇ ਸੀ ਰਾਣਾ ਸਾਹਿਬ? ਇਹ ਅਸਲ ਵਿੱਚ ਕਿਉਂਕਿ ਇਹ ਵੱਡਾ ਪਿੰਡ ਸੀ ਹੈ, ਤੇ ਇੱਥੋਂ ਜਿਹੜਾ ਵਾ ਨਾ ਕਾਫੀ ਸਾਰੇ, ਇੱਥੋਂ ਅੰਬ ਬੜਾ ਲੋਡ ਹੁੰਦਾ ਸੀ। ਹਾਂ, ਇੱਥੇ ਮਾਲ ਗੱਡੀ ਜਦੋਂ ਰੁਕਦੀ ਸੀ ਨਾ, ਇੱਥੋਂ ਅੰਬ ਦੇ ਬਾਗ ਸੀ, ਕਿੰਨੂ ਦੇ ਬਾਗ ਸੀ, ਉਹ ਬੜਾ ਲੋਡ ਹੁੰਦਾ ਸੀ। ਤੇ ਇਸ ਕਰਕੇ ਇਹਨੂੰ ਯਾਨੀ ਕਿ ਜਿਹੜਾ ਨਾ ਮੰਡੀ ਵੀ ਕਿਹਾ ਜਾਂਦਾ। ਮੰਡੀ ਕਹਿੰਦੇ ਸੀਗੇ। ਨਾਲੇ ਪੁਰਾਣੇ ਵਕਤਾਂ 'ਚ ਪਿੰਡਾਂ ਦੇ ਨਾਲ ਮੰਡੀ ਲੱਗ ਹੀ ਜਾਂਦਾ ਸੀ। ਮੰਡੀ ਰਹਿਮੇ ਸ਼ਾਹ, ਮੰਡੀ ਤਾਂਦਲਾ, ਮੰਡੀ ਮਾਮੂ ਕਾਂਜਣ, ਇਦਾਂ ਲਾ ਦਿੰਦੇ ਹੁੰਦੇ ਸੀ ਸਿਆਣੇ ਬੰਦੇ। ਪਰ ਇਹ ਵੀ ਇੱਥੋਂ ਕਹਿੰਦੇ ਮੰਡੀ ਲੱਗਦੀ ਸੀ, ਉੱਥੇ ਹੀ ਉਹਦਾ ਨਾਮ ਹੀ ਲੱਗਦੀ ਸ਼ੁਰੂ ਤੋਂ ਹੀ। ਕਿੱਥੇ ਇੱਥੇ ਲੱਗਦੀ ਆਪਣੇ ਰਹਿਮੇ ਸ਼ਾਹ 'ਚ ਲੱਗਦੀ ਨਹੀਂ ਮੰਡੀ ਸ਼ੁਰੂ ਦਿਨ ਤੋਂ। ਫਰੂਟ ਮੰਡੀ, ਸਬਜ਼ੀ ਵਾਲੀ ਮੰਡੀ। ਹੋਰ ਮੰਡੀ ਕਾਹਦੇ? ਅੱਛਾ, ਸਬਜ਼ੀ ਮੰਡੀ ਤਾਂ ਜੀ ਸਾਡੇ ਪੁਰਾਣੀ ਹੈ, ਸ਼ੁਰੂ ਦਿਨ ਤੋਂ ਯਾਨੀ ਕਿ ਇੱਥੇ ਜਦੋਂ ਦਾ ਆਬਾਦ ਹੋਇਆ ਉਸ ਅੱਛਾ ਅੱਛਾ, ਮੈਂ ਕਿਹਾ ਖਬਰ ਹੈ ਕੋਈ ਮੰਡੀ ਵੱਡੀ ਸ਼ਾਹ ਨੂੰ ਕਹਿੰਦੇ। ਬਿਲਡਿੰਗ ਤੋਂ ਬਾਅਦ ਸਿਰਫ ਆ ਦਰਖਤ ਰਹਿ ਗਿਆ ਜਿਹੜਾ ਕਿ ਪੁਰਾਣਾ ਜਿਹੜਾ ਬੋਰ ਦਾ ਦਰਖਤ, ਇਹਨੂੰ ਕੀ ਤੁਸੀਂ ਕੀ ਇਹਨੂੰ ਅਸੀਂ ਫਰਾਂ ਕਹਿੰਦੇ ਆ। ਫਰਾਂ ਦਾ ਬੂਟਾ ਜੀ, ਇਹਨੂੰ ਬੋਰ ਵੀ ਕਹਿੰਦੇ ਆ, ਫਰਾਂ ਦਾ ਬੂਟਾ ਵੀ। ਉਹ ਇਧਰੋਂ ਦਿਖਾਈ ਵੀ ਸ਼ਾਮ ਹੋ ਰਹੀ ਆ ਰੇਲਵੇ ਦੇ ਉੱਤੋਂ। ਇੱਕ ਤਾਂ ਉਂਝ ਰੇਲਵੇ ਦਾ ਜਿਹੜਾ ਸਟੇਸ਼ਨ ਆ, ਇੱਥੇ ਆ ਕੇ ਉਂਝ ਰੂਹ ਜਾਂ ਬੰਦੇ ਦਾ ਐਂ ਰੁੱਗ ਪੈਂਦਾ ਨਾ ਕਾਲੇ ਨੂੰ, ਤੇ ਉੱਤੋਂ ਫਿਰ ਇੱਥੇ ਸ਼ਾਮ ਦਾ ਟਾਈਮ ਹੋਵੇ ਨਾ, ਇੱਥੇ ਬਹਿ ਕੇ ਬੰਦੇ ਨੇ ਨਾ ਦੋਖੀ ਤਾਜ਼ਾ ਕਰਨ ਵਾਲੀ ਗੱਲ। ਬੰਦੇ ਵੀ ਤਾਂ ਰਹੇ ਆ ਸੁਰਿਆ ਸਾਹਿਬ। ਇਹ ਬੰਦੇ ਬੜੇ ਬਹੁਤ ਸਾਫ਼ ਸੁਥਰੀ ਜਗ੍ਹਾ ਹੁੰਦੀ ਸੀ। ਤੇ ਬਲਕਿ ਸਾਨੂੰ ਤਾਂ ਇਹ ਬੜਾ ਹੁੰਦਾ ਸੀ ਵੀ ਇੱਥੋਂ ਇੰਜ ਕਰਕੇ ਚੱਲਣਾ ਤੇ ਉਹ ਤੋੜ ਤੱਕ ਚੱਲਣਾ। ਹੁਣ ਜਿਹੜਾ ਵਾ ਨਾ ਸ਼ਾਇਦ ਮੈਂ ਨਾ ਚੱਲ ਸਕਾਂ ਕਿਉਂਕਿ ਵਜ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਵਾ। ਇਸ ਤਰ੍ਹਾਂ ਇੱਥੋਂ ਲੈ ਕੇ ਨਾ ਉਹ ਫਾਟਕ ਤੱਕ ਚੱਲਦੇ ਜਾਈਦਾ। ਸਪੀਕਰ ਮੇਰੇ ਕੋਲ ਰਾਣਾ ਸਾਹਿਬ, ਉਹ ਨਿੱਕੇ ਹੁੰਦਿਆਂ ਦੀਆਂ ਤੋਰ ਕੇ ਦੇਖ ਰਹੇ ਉੱਤੇ ਜੀ। ਅਸੀਂ ਆਪਣੇ ਬੋਤਲ ਦੇ ਢੱਕਣ ਦੀਆਂ ਭੰਬੀਰੀਆਂ ਹੁਣ ਤੱਕ ਬਣਾਉਂਦੇ ਰਹੇ, ਵਿੱਚ ਮੋਰੀਆਂ ਕਰਕੇ ਭੰਬੀਰੀਆਂ ਲੜਾਉਂਦੇ ਵੀ ਰਹੇ। ਹਾਏ ਹਾਏ, ਮੈਂ ਕਹਿੰਦਾ ਕਿਹੜੀ ਗੱਲ। ਉਹ ਦਿਖਾਈ ਦੂਸਰਾ, ਉਹ ਮੰਡੀ ਰਹਿਮੇ ਸ਼ਾਹ ਦਾ ਬੋਰਡ ਦਿਖਾਈ, ਤੇ ਉੱਥੇ ਮਾਂ ਤੁਰੀ ਜਾਂਦੀ ਹੈ ਸੋਟੀ ਨਾਲ। ਦੇਖ ਯਾਰ, ਬਸ ਇੱਕ ਸਟੇਸ਼ਨ ਪੁਰਾਣਾ, ਇੱਕ ਮਾਂ ਪੁਰਾਣੀ। ਤੇ ਉਹ ਮੈਂ ਕਹਿੰਦਾ ਬਸ ਇਹੋ ਜਿਹੇ ਨਜ਼ਾਰੇ ਬੰਦੇ ਨੂੰ ਦੇਖ ਕੇ ਨਾ ਬਾਜੇ ਟਾਈਮ ਉਂਝ ਹੀ ਰੂਹ ਘਾਬਰ ਜਾਂਦਾ। ਅੱਛਾ, ਮੈਂ ਤੁਹਾਨੂੰ ਨਾਲ ਇਹ ਵੀ ਦੱਸਣ ਲੱਗਿਆ ਸੀਗਾ ਵੀ ਇਸ ਪਿੰਡ ਨੂੰ ਰਹਿਮੇ ਸ਼ਾਹ ਕਿਉਂ ਕਹਿੰਦੇ ਆ, ਤੇ ਉਹ ਵੀ ਮੈਂ ਹੁਣ ਚੱਲ ਕੇ ਗਾਂ ਤੁਹਾਨੂੰ ਦਿਖਾਣਾ। ਇਹ ਸਟੇਸ਼ਨ ਦੇ ਲਾਗੇ ਸਟੇਸ਼ਨ ਦੇ ਉੱਤੇ ਹੈ ਆਪਣਾ ਕਬਰਸਤਾਨ ਆ ਸਾਡੇ ਪਿੰਡ ਦਾ, ਬੜਾ ਪੁਰਾਣਾ ਕਬਰਸਤਾਨ ਆ, ਬਹੁਤ ਪੁਰਾਣਾ ਕਬਰਸਤਾਨ ਆ। ਇੱਥੇ ਇੱਕ ਕਬਰ ਆ ਜੀ, ਜੇ ਉਹ ਕਿਤੇ ਕੋਈ ਬਣਿਆ ਸਾ ਮੈਂ ਤੁਹਾਨੂੰ ਦਿਖਾਊਂਗਾ। 1965 ਦੀ ਹੈ ਖਬਰੇ। ਨਹੀਂ, 1865 ਦੀ ਹੋ ਸਕਦੀ, 1965 ਤੱਕ। 1865 ਦੀ ਹੈ।
1865 ਦੀ ਕਬਰ ਆ। ਉਹ ਇੱਥੇ ਨਾ ਕੋਚ ਦੇ ਵਿੱਚ ਰੇਲ ਗੱਡੀ ਦੇ ਵਿੱਚ ਨਾ ਸਿਰ ਕੱਢਵੇਂ ਬੰਦੇ ਸੀਗੇ। ਅੱਛਾ ਉਹ 1965 ਦੀ ਜਿਹੜੀ ਸਾਰੀ ਇੱਕ ਦਫਾ ਜੀਪ ਇੱਕ ਆ ਗਈ ਸੀ ਟ੍ਰੇਨ ਦੀ ਹਾਂ ਟ੍ਰੇਨ ਦੀ ਇੱਥੇ ਫਾਟਕ ਦੀ ਜਦ ਚ ਆ ਗਈ ਸੀ ਤੇ ਇਸ ਇਲਾਕੇ ਦੀ ਕਾਫੀ ਸਾਰੀ ਚੁਦਰਾ ਜਿਹੜੀ ਹੈ ਨਾ ਉਸ ਹਾਦਸੇ 'ਚ ਜਿਹੜਾ ਵਾ ਨਾ ਸ਼ਹੀਦ ਹੋ ਗਈ ਸੀ। ਹਾਂ ਅੱਲਾ ਨੂੰ ਪਿਆਰੇ ਹੋ ਗਏ ਸੀਗੇ ਜੀ। ਬੜੀ ਬੜੀ ਦਾਸਤਾਨਾਂ ਜੀ ਇੱਥੇ ਕਈ ਬੰਦੇ ਦੇਖੇ ਕੋਈ ਹਾਦਸਾ ਹੋ ਗਿਆ, ਕੋਈ ਖੁਦਕੁਸ਼ੀ ਤੇ ਇਦਾਂ ਦੇ ਮਸਲੇ ਬੜੇ। ਤੇ ਅੱਜ ਮੈਂ ਤੁਹਾਨੂੰ ਦਿਖਾਣਾ ਸੀ ਆਪਣਾ ਰਹਿਮੇ ਸ਼ਾਹ ਦਾ ਪਿੰਡ ਜੀ। ਇਹਦੇ ਨਾਲ ਸਾਡੀਆਂ ਬੜੀਆਂ ਯਾਦਾਂ ਜੁੜੀਆਂ। ਇਹ ਪਿੰਡ ਐਸੇ, ਇਹ ਟੇਸ਼ਨੀਆਂ ਐਸੀਆਂ ਵੀ ਕਦੀ ਇਹਦੇ ਤੇ ਇਦਾਂ ਰੌਣਕਾਂ ਹੁੰਦੀਆਂ ਸੀ, ਮੈਂ ਕਹਿੰਦਾ ਜਿੱਦਾਂ ਕਿਸੇ ਸ਼ਹਿਰ ਤੇ ਵੀ ਐਸੀ ਰੌਣਕ ਨਹੀਂ। ਬੰਦੇ ਬੈਠੇ ਹੁੰਦੇ ਸੀ ਇੱਥੇ, ਜਿਹੜਾ ਬੱਚੇ ਖੇਲਣੇ ਵਾਲੇ, ਯਾਨੀ ਕਿ ਜਿਹੜਾ ਇੱਥੇ ਬੰਦਾ ਡਿਊਟੀ ਦਿੰਦਾ ਸੀ ਉਹਦੇ ਵਾਸਤੇ ਰਹਾਇਸ਼ ਦਾ ਪੂਰਾ ਮਕਾਨ ਉਹ ਬਣਿਆ ਹੋਇਆ ਸੀ ਯਾਰ ਜਿੱਦਾਂ 에어ਪੋਰਟ ਨਹੀਂ ਹੈਗੇ, ਉਹ ਕੁਆਟਰ ਹਲੇ ਵੀ ਕੈਮੋ ਦਾ ਹੈ ਹਾਂ ਹੈ ਉੱਥੇ ਵੀ ਹੈ। ਦਿਖਾ ਦੇ, ਇੱਥੋਂ ਦੇਖਦੇ ਨਾ ਦੂਰੋਂ। ਪਹਿਲੇ 3 ਗੱਡੀਆਂ ਸੁਬਾਹ ਇੱਥੇ ਆਉਂਦੀਆਂ ਸੀ ਜਿਹੜਾ ਹਾਂ ਇੱਥੇ ਜੀ ਹਾਂ ਸਰਕਾਰੀ ਰਿਹਾਇਸ਼ ਆ। ਇੱਥੇ ਬਾਬੂ ਰਹਿੰਦਾ ਸੀਗਾ। ਹੁਣ ਤਾਂ ਕੋਈ ਹੋਰ ਆ ਹਾਂ ਇੱਥੇ ਰੇਲਵੇ ਦਾ ਬਾਬੂ ਜਿਹੜਾ ਟਿਕਟਾਂ ਟੂਟਾਂ ਕੱਟ ਕੇ ਦਿੰਦਾ ਸੀ ਤੇ ਉਹ ਰਹਿੰਦਾ ਹੁੰਦਾ ਸੀ ਇੱਥੇ। ਤੇ ਪਹਿਲੇ ਤਾਂ 3 ਗੱਡੀਆਂ ਆਉਂਦੀਆਂ ਸੀ, 3 ਗੱਡੀਆਂ ਜਾਂਦੀਆਂ ਸੀ। ਹੁਣ ਤਾਂ ਇੱਕੋ ਹੀ ਗੱਡੀ ਆਉਂਦੀ ਹੈ, ਇੱਕ ਹੀ ਗੱਡੀ ਜਾਂਦੀ ਹੈ। ਹਾਂ ਹੁਣ ਤਾਂ ਇੱਕ ਉਸੇ ਨੂੰ ਟਾਕੀ ਮਾਰ ਕੇ ਉਧਰੋਂ ਮੋੜ ਲਿਆਂਦੇ ਆ, ਉਸ ਨੂੰ ਲਾਈਨ ਦੇ ਵਿੱਚ ਬੰਦਾ ਚੜਦਾ ਕੋਈ ਨਹੀਂ। ਇੱਕ ਤਾਂ ਸਕੂਟਰਾਂ ਨੇ ਫੇਲ ਕਰਤੀਆਂ ਰੇਲਾਂ ਤੇ ਨਹੀਂ ਸਕੂਟਰਾਂ ਨੇ ਨਹੀਂ ਇੰਨੀਆਂ ਜ਼ਿਆਦਾ ਫੇਲ ਹੋਈਆਂ। ਇਹ ਅਸਲ 'ਚ ਟ੍ਰੇਨਾਂ ਦੇ ਔਕਾਤ ਨੇ ਜਿਹੜਾ ਵਾ ਨਾ ਕੀਤਾ। ਤੇ ਫਿਰ ਟ੍ਰੇਨਾਂ 'ਚ ਸਹੂਲਤਾਂ ਵੀ ਨਹੀਂ, ਦੁਨੀਆ ਦੀ ਟ੍ਰੇਨਾਂ 'ਚ ਬਹੁਤ ਜ਼ਿਆਦਾ ਸਹੂਲਤਾਂ ਆ ਗਈਆਂ। ਸਾਡੇ ਰਿਵਰਸ ਗੇਅਰ ਲੱਗ ਗਿਆ, ਸਾਡੇ ਪੱਖੇ ਲੈ ਗਏ ਟ੍ਰੇਨਾਂ 'ਚੋਂ, ਸੀਟਾਂ ਖਰਾਬ ਹੋ ਗਈਆਂ। ਬੱਸਾਂ ਜਦੀਦ ਤੋਂ ਜਦੀਦ ਆ ਗਈਆਂ, 1 ਮਿੰਟ ਦੀ ਦੇਰ ਨਹੀਂ ਲਾਉਂਦੀਆਂ, ਕੰਫਰਟੇਬਲ ਸਫ਼ਰ ਆ। ਉਹਨੂੰ ਇੱਥੇ ਨਾ ਜੀ ਇੰਨੀ ਕੁ ਰੌਣਕ ਵਾਲੀ ਥਾਂ ਹੁੰਦੀ ਸੀ। ਆ ਧਾਗਾ ਮੈਂ ਦੱਸ ਦਵਾਂ ਤਾਂ ਪਾਇਆ ਵਿੱਚ ਵੀ ਇਹਦਾ ਉਹ ਟੁੱਟ ਗਿਆ, ਉਹ ਫੱਟੀ ਟੁੱਟ ਗਈ ਇਹਦੀ। ਟੁੱਟ ਗਿਆ ਆਹੋ ਤੇ ਇਹ ਧਾਗਾ ਪਾ ਲਿਆ ਵਿੱਚ। ਅੱਛਾ ਉਸ ਟਾਈਮ ਦੇ ਵਿੱਚ ਨਾ ਕਹਿੰਦੇ ਇੰਨੀ ਰੌਣਕ ਹੁੰਦੀ ਸੀ ਵੀ ਦੁਪਹਿਰ ਨੂੰ ਆ ਕੇ ਨਾ ਬਾਬੇ ਬਜ਼ੁਰਗ ਬੰਦੇ ਇੱਥੇ ਅੱਡਾ ਖੱਡਾ ਖੇਡਦੇ ਸੀ। ਇੱਥੇ ਰੁੱਖ ਸੀ ਬੜੇ ਵੱਡੇ ਵੱਡੇ ਤੇ ਕੋਈ ਤਾਸ਼ ਖੇਡ ਰਿਹਾ, ਕੋਈ ਬੀਬੀਆਂ ਇੱਥੇ ਬਹਿ ਕੇ ਚੁਗਲੀਆਂ ਕਰ ਰਹੀਆਂ, ਕੋਈ ਰੇਲ ਦਾ ਉਡੀਕ ਕਰ ਰਿਹਾ। ਸ਼ਾਮ ਨੂੰ ਵੀ ਇੱਥੇ ਬੜੇ ਲੋਕ ਆਉਂਦੇ ਸੀ ਜਿਹੜੇ ਕੁਝ ਗਰਾਊਂਡ 'ਚ ਖੇਡਦੇ ਸੀ, ਬਾਕੀ ਜਿਹੜੇ ਖੇਡਦੇ ਨਹੀਂ ਸੀ ਉਹ ਇੱਥੇ ਆ ਕੇ ਬਹਿ ਜਿਹੜੇ ਕੋਈ ਆਸ਼ਿਕ ਮਜ਼ਾਜ ਜੇ ਬੰਦੇ ਹੁੰਦੇ ਹਾਂ ਉਹ ਆਪਣੀ ਉਦਾਸੀ ਜੀ ਦੂਰ ਕਰਨ ਵਾਸਤੇ ਸਟੇਸ਼ਨ ਤੇ ਆ ਕੇ ਬਹਿ। ਸਾਡੇ ਪਿੰਡ ਤੋਂ ਹੈ ਇਹ ਮੁਰੱਬਾ ਕੁ ਦੂਰ, 2 ਮੁਰੱਬੇ ਹੁਣ ਨਹੀਂ ਜੀ, ਇੱਕ ਮੁਰੱਬਾ ਹੀ ਹਾਂ ਮੁਰੱਬਾ ਘਟਵਾ ਸਟੇਸ਼ਨ ਆ। ਤੇ ਬੜਾ ਨਜ਼ਾਰਾ ਜੀ, ਤੁਸੀਂ ਕਦੀ ਆਓਗੇ ਤੇ ਤੁਹਾਨੂੰ ਮੈਂ ਦਿਖਾਊਂਗਾ। ਲਾਗੇ ਕਬਰਸਤਾਨ ਆ ਤੇ ਗਾਂ ਹੁਣ ਮੈਂ ਤੁਹਾਨੂੰ ਚੱਲਦਾ, ਹਨੇਰਾ ਹੋ ਰਿਹਾ, ਮੈਂ ਤੁਹਾਨੂੰ ਸਿਰਫ ਇਹ ਦੱਸਣਾ ਵੀ ਰਹਿਮੇ ਸ਼ਾਹ ਇਹਨੂੰ ਕਿਉਂ ਕਹਿੰਦੇ ਆ। ਮੈਂ ਨਾ ਇਸ ਸਟੇਸ਼ਨ ਦੀ ਵੀਡੀਓ ਇੱਕ ਦਫਾ ਲਗਾਈ, ਉਹਦੇ ਤੇ ਬੰਦਿਆਂ ਨੇ ਕਮੈਂਟਸ ਕਰੇ ਕਿ ਕੋਈ 30 ਸਾਲ ਪਹਿਲੇ ਇਸ ਰੇਲ ਤੇ ਬਹਿ ਕੇ ਇੱਥੇ ਖੇਡਣ ਉਧਰ ਵੀ ਧਿਆਨ ਕਰੇ। ਅੱਛਾ ਖੇਡਣ ਆਂਦਾ ਰਿਹਾ ਕੋਈ, ਆਪਣੀ ਉਹਨਾਂ ਨੇ ਯਾਦਾਂ ਕੋਈ ਰਿਸ਼ਤੇਦਾਰਾਂ ਨੂੰ ਮਿਲਣ ਆਂਦਾ ਰਿਹਾ, ਉਹ ਥੱਲੇ ਕਮੈਂਟਸ ਦੇ ਵਿੱਚ ਕੀਤਾ। ਤੇ ਹੁਣ ਵੀ ਉਮੀਦ ਹੈ ਦੇਖਣਗੇ ਜਿਹੜੇ ਲਾਜ਼ਮੀ ਆਪਣਾ ਟਾਈਮ ਸਟੇਸ਼ਨ ਜੀ ਕਿਹੜਾ ਸਾਡੇ ਪਿਓ ਦਾ, ਇੱਥੇ ਤਾਂ ਬੰਦੇ ਜਿਹੜਾ ਮਰਜ਼ੀ ਚੜ ਜਾਂਦਾ, ਜਿਹੜਾ ਮਰਜ਼ੀ ਉਤਰਦਾ। ਨਾਲ ਇੱਥੋਂ ਹੀ ਸਾਡੇ 25-25 ਕਿਲੋਮੀਟਰ ਤੱਕ ਪਿੰਡ ਦੂਰ ਪਿੰਡ ਸੀ ਜਿੱਥੋਂ ਲੋਕ ਚੜਨ ਆਉਂਦੇ ਸੀ ਤੇ ਉਤਰ ਕੇ ਜਾਂਦੇ ਸੀ। ਇਹ ਨੰਬਰਦਾਰ ਨਹੀਂ ਜਿਹੜੇ ਨੂਰ ਨੰਬਰਦਾਰ, ਉਹਨਾਂ ਦੇ ਡੇਰੇ 'ਚ ਇੰਤਜ਼ਾਮ ਹੁੰਦਾ ਸੀਗਾ ਕਿ ਜਿਹੜਾ ਕੋਈ ਬਾਹਰਲੇ ਪਿੰਡ ਦਾ ਮੁਸਾਫਰ ਆਏਗਾ ਉਹ ਰਾਤ ਨੂੰ ਅਗਰ ਉਹਨੇ ਸਵੇਰ ਚੜਨਾ ਤੇ ਰਾਤ ਰੁਕਣਾ। ਹਾਂ ਉਹ ਨੰਬਰਦਾਰਾਂ ਨੂੰ ਉਹ ਮਿਲਦੀ ਹੁੰਦੀ ਸੀ, ਨੰਬਰਦਾਰਾਂ ਨੂੰ ਨਾ ਜ਼ਮੀਨ ਭਾਂਡਾ ਭੋਏ ਮਿਲਦੀ ਸੀ ਵੀ ਮੁਸਾਫਰਾਂ ਨੂੰ ਵੀ ਰੱਖਦੇ ਹੁੰਦੇ ਸੀ। ਲੇਕਿਨ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਕੋਲ ਇੱਥੇ ਰਾਤ ਨੂੰ ਠਹਿਰਦੇ ਸੀ ਲੋਕ, ਜਿਹੜੇ ਰਾਤ ਦੀ ਟ੍ਰੇਨ 'ਚ ਆਉਂਦੇ ਸੀ ਨਾ, ਉਹ ਰਾਤ ਠਹਿਰ ਕੇ ਸਵੇਰ ਜਾਂਦੇ ਸੀ। ਜਿਨ੍ਹਾਂ ਨੇ ਸਵੇਰੇ ਵਾਲੀ ਟ੍ਰੇਨ ਫੜਨੀ ਹੁੰਦੀ ਸੀ ਉਹ ਇੱਥੇ ਰਾਤ ਨੂੰ ਆ ਕੇ ਰਹਿੰਦੇ ਸੀ। ਉਸਮਾਨ ਸਾਹਿਬ ਤੁਸੀਂ ਤਾਂ ਗੱਲ ਕੀਤੀ ਨਾ ਵੀ ਨੰਬਰਦਾਰ ਕੋ ਆ ਕੇ ਮੁਸਾਫਰ ਰੁਕ ਜਾਂਦੇ ਸੀਗੇ, ਉਦੋਂ ਹਰ ਬੰਦਾ ਹੀ ਰੱਖ ਲੈਂਦਾ ਸੀ। ਹੁਣ ਤੂੰ ਕਹਿ ਖਾ ਨੰਬਰਦਾਰ ਛੱਡ ਕੋ ਐਮਐਲਏ ਨਹੀਂ ਆਪਣੇ ਰੱਖਦਾ ਰਾਤ ਕਿਸੇ ਨੂੰ। ਤੇ ਉਹ ਫਿਰ ਲੋਕ ਨਾ ਆਂਦੇ ਜਾਂਦੇ, ਨੰਬਰਦਾਰ ਤਾਂ 10 ਨੰਬਰੀਏ ਦੀ ਵੀ ਹਾਜ਼ਰੀ ਲਾਉਂਦਾ ਹੁੰਦਾ ਸੀ। ਹਾਂ ਉਸ ਟਾਈਮ ਦੀ ਗੱਲਾਂ। ਤੇ ਖੈਰ ਜੀ ਅਸੀਂ ਇੱਥੇ ਸਾਡੇ ਰੇਲ ਗੱਡੀ ਦੇ ਉੱਤੇ ਬੜੇ ਬੜੇ ਬੰਦੇ ਅਫਸਰ ਆਏ ਵੀ ਗਏ ਵੀ। ਤੇ ਹੁਣ ਰੇਲ ਗੱਡੀ ਕਹਿੰਦੇ ਸੀ ਬਹਾਲ ਕਰਦੀ, ਹੁਣ ਬਹਾਲ ਕਰਾ ਕੇ ਕਰਨਾ ਕੀ ਹੈ ਜਦੋਂ ਨਾ ਕਿਸੇ ਨੇ ਚੜਨਾ ਨਾ ਉਤਰਨਾ। ਕਈ ਵਾਰੀ ਹੋਲੀ ਇਹ ਅਸੀਂ ਬਿਲਕੁਲ ਕੋਈ ਉਮੀਦ ਨਹੀਂ ਰੱਖਦੇ ਕਿ ਇੱਥੋਂ ਦੀ ਕਦੇ ਨਾ ਬਹੁਤ ਸਾਰੀਆਂ ਟ੍ਰੇਨਾਂ ਗੁਜ਼ਰਨਗੀਆਂ ਤੇ ਰੁਕਣਗੀਆਂ। ਇਹ ਤਾਂ ਹੁਣ ਇੱਕ ਜਿਸ ਤਰ੍ਹਾਂ ਮਿਟਦੀ ਹੋਈ ਤਹਿਜ਼ੀਬ ਨਹੀਂ ਹੁੰਦੀ ਹੈ। ਸਭ ਤੋਂ ਸ਼ਾਰਟੈਸਟ ਰੂਟ ਲਾਹੌਰ ਤੋਂ ਕਰਾਚੀ ਦਾ ਇਹੀ ਸੀ। ਇੱਥੋਂ ਟ੍ਰੇਨ ਕਰਾਚੀ ਵਾਲੀ ਚੱਲਦੀ ਵੀ ਰਹੀ ਹੈ, ਲੇਕਿਨ ਉਹ ਰੂਟ ਦੇ ਵਿੱਚ ਉਹਨਾਂ ਦੇ ਕੋਈ ਜ਼ਾਹਰ ਆਮਦਨ ਵੱਲੋਂ ਕੋਈ ਐਦਾ ਫਾਇਦਾ ਨਹੀਂ ਹੋਇਆ ਉਹਨਾਂ ਨੂੰ। ਫਿਰ ਸ਼ੋਰਕੋਟ ਅੱਗੇ ਖਾਨੇਵਾਲ ਮਿਲ ਜਾਂਦੀ ਹੈ, ਖਾਨੇਵਾਲ ਤੋਂ ਮੇਨ ਲਾਈਨ ਨੂੰ ਜਿਹੜਾ ਰੂਟ ਨੂੰ ਫਿਰ ਆਮਦਨ ਨਹੀਂ ਹੋਈ ਇੰਨੀ। ਇਹ ਸੂਰਜ ਬਹੁਤਾ ਨਹੀਂ ਪਰਾਂ ਨੂੰ ਪਾਸੇ ਚਲਾ ਗਿਆ ਗਰੂਬ ਹੋਣ ਵਾਸਤੇ, ਅੱਗੇ ਤਾਂ ਇੱਥੇ ਕਿ ਗਰੂਬ ਹੁੰਦਾ। ਗਰਮੀਆਂ 'ਚ ਪਰਾਂ ਚਲਾ ਜਾਂਦਾ, ਲੰਮਾ ਹੁੰਦਾ ਨਾ ਦਿਹਾੜੀ ਫੇਰਾ ਕੱਢ ਕੇ ਗਰੂਬ ਹੁੰਦਾ। ਚਲੋ ਠੀਕ ਹੈ ਜੀ, ਅਸੀਂ ਤੁਹਾਨੂੰ ਰਹਿਮੇ ਸ਼ਾਹ ਦਾ ਸਟੇਸ਼ਨ ਦਿਖਾਇਆ, ਕੋਈ ਯਾਦਾਂ ਤਾਜ਼ਾ ਕੀਤੀ। ਦੇਖੋ ਉਹ ਦਿਖਾਓ ਉਸਮਾਨ ਸਾਹਿਬ ਕਿਕਰਾਂ ਸਾਰੀਆਂ, ਯਾਨੀ ਕਿ ਸਿਰਫ ਬਿਲਡਿੰਗ ਨਹੀਂ ਗਈ ਹੈ, ਇਹ ਦਰਖਤ ਵੀ ਇੱਥੇ ਤਕਰੀਬਨ ਜਿਹੜੇ ਆ ਨਾ ਖਤਮ ਹੋ ਗਏ ਆ, ਕਿਕਰਾਂ ਵੀ ਸਾਰੀਆਂ ਸੁੱਕ ਚੁੱਕੀਆਂ ਹਨ। ਕੋਈ ਨਹੀਂ, ਬਸ ਸਿਰਫ ਆ ਬਿਲਡਿੰਗ ਖੜੀ ਆ ਜਿਹਦੇ 'ਚ ਕਬੂਤਰਾਂ ਦੇ ਆਲਣੇ ਆ ਤੇ ਭਿਰੜਾਂ ਦੇ ਛੱਤੇ ਆ। ਇੱਥੇ ਰੇਲਵੇ ਦੀ ਜਿਹੜੀ ਸੱਜੇ ਖੱਬੇ ਜਿਹੜੀ ਜ਼ਮੀਨ ਆ, ਕੋਈ ਜ਼ਿਮੀਂਦਾਰਾਂ ਨੂੰ ਦੇਤੀ ਠੇਕੇ ਵਾਸਤੇ, ਕੋਈ ਇਦਾਂ ਹੀ ਬੇਬਰਾਣਾ ਪਈ ਆ, ਕੋਈ ਕਿੱਦਾਂ। ਤੇ ਹੁਣ ਹਨੇਰਾ ਹੋ ਰਿਹਾ ਜੀ, ਅਸੀਂ ਅੱਗੇ ਚੱਲਦੇ ਹਾਂ, ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਇਸ ਪਿੰਡ ਦਾ ਨਾਮ ਦੀ ਤਾਰੀਖ ਵੀ, ਇਸ ਪਿੰਡ ਦੇ ਨਾਮ ਦੀ ਤਾਰੀਖ ਕੀ ਹੈ। ਹਾਂ ਵੀ ਰਹਿਮੇ ਸ਼ਾਹ ਨੂੰ ਕਿਉਂ ਕਹਿੰਦੇ ਦਾ ਬਟਨ।
ਲਓ ਜੀ, ਆਹ ਵਜ੍ਹਾ ਵੀ ਸਾਡੇ ਪਿੰਡ ਨੂੰ ਨਾ ਰਹਿਮੇ ਸ਼ਾਹ ਕਹਿੰਦੇ ਆ ਕਿ ਸਾਡੇ ਇੱਥੇ ਕੋਈ ਅੱਲਾ ਦਾ ਪਿਆਰਾ ਬਜ਼ੁਰਗ ਜੀ ਸਾਡੇ ਜੰਮਣ ਤੋਂ ਪਹਿਲਾਂ ਦੀ ਗੱਲਾਂ ਸਾਡੇ ਬਜ਼ੁਰਗ ਦੱਸਦੇ ਸੀ ਵੀ ਇੱਥੇ ਮਦਫਨ ਹੈ। ਉਹਨਾਂ ਦੇ ਦਰਬਾਰ ਦੇ ਉਹਨਾਂ ਦੇ ਨਾਮ ਤੇ ਇਸ ਪਿੰਡ ਦਾ ਨਾਮ ਰਹਿਮੇ ਸ਼ਾਹ ਪਿਆ। ਤੇ ਆਹ ਹੁਣ ਬਾਹਰ ਵੀ ਲਿਖਿਆ, ਤੁਹਾਨੂੰ ਦਿਖਾਤਾ ਬੂਹੇ 'ਚ ਅਸੀਂ ਵੜੇ ਆ ਤੇ ਆਹ ਦਰਬਾਰ ਆ। ਦਰਬਾਰ ਵੀ ਸਾਡੇ ਜੰਮਣ ਤੋਂ ਪਹਿਲਾਂ ਦਾ ਹੀ ਆ। ਆ ਇਦਾਂ ਹੀ ਘੜੇ ਨਿੱਕੇ ਨਿੱਕੇ ਅਸੀਂ ਹੁੰਦੇ ਸੀ ਜੀ, ਇੱਥੇ 11ਵੀਂ ਦਾ ਖਤਮ ਦੀ ਖੀਰ ਖਾਣ ਆਉਂਦੇ ਸੀ ਤੇ ਉਦੋਂ ਵੀ ਘੜੇ ਇਦਾਂ ਹੀ ਭਰੇ ਹੁੰਦੇ ਸੀ ਤੇ ਅੱਜ ਵੀ ਇੰਨੇ ਸਾਲਾਂ ਬਾਅਦ ਉਦਾਂ ਹੀ ਅੱਲਾ ਦੇ ਵਲੀ ਦਾ ਜਿਹੜਾ ਡੇਰਾ ਹੁੰਦਾ ਨਾ ਉਹ ਚੱਲਦਾ ਹੀ ਰਹਿੰਦਾ। ਉਹ ਬੰਦੇ ਬਦਲਦੇ ਰਹਿੰਦੇ ਆ ਪਰ ਦਰਵੇਸ਼ ਦਾ ਜਿਹੜਾ ਡੇਰਾ ਨਾ ਉਹ ਚੱਲਦਾ ਹੀ ਰਹਿੰਦਾ। ਆ ਜੀ ਤੁਹਾਨੂੰ ਅੰਦਰੋਂ ਦਿਖਾਉਂਦੇ। ਆ ਜੀ ਦਰਬਾਰ ਸਾਡੇ ਤਾਂ ਹੋਸ਼ ਤੋਂ ਪਹਿਲਾਂ ਦਾ ਬਣਿਆ ਜੀ। ਤੇ ਆ ਬਾਬਾ ਜੀ ਦੀ ਢੇਰੀ ਹੈ, ਬਾਬਾ ਰਹਿਮੇ ਸ਼ਾਹ ਸਰਕਾਰ, ਤੇ ਇਹਨਾਂ ਦੇ ਨਾਮ ਦੇ ਉੱਤੇ ਇਹ ਸਾਡੇ ਪਿੰਡ ਦਾ ਨਾਮ ਆ ਬਾਬਾ ਰਹਿਮੇ ਸ਼ਾਹ। ਉਂਝ ਸਾਡੇ ਪਿੰਡ ਦਾ ਚੱਕ ਜਿਹੜਾ ਨਾ ਉਹ ਚੱਕ 452 ਗਾਹਬੇ ਮੰਡੀ ਰਹਿਮੇ ਸ਼ਾਹ, ਇਹਨਾਂ ਦੇ ਨਾਮ ਤੇ ਨਾਮ ਹੋਇਆ ਬਜ਼ੁਰਗਾਂ ਦੇ। ਤੇ ਤੁਸੀਂ ਹੁਣ ਦਰਬਾਰ ਸ਼ਰੀਫ ਦਿਖਾ ਦਿਓ, ਅਸੀਂ ਦੁਆ ਮੰਗ ਲਈ। ਬਿਸਮਿਲ੍ਲਾ। ਆਮੀਨ। ਸਿਆਣੇ ਕਹਿੰਦੇ ਆ ਵੀ ਜਦੋਂ ਵੀ ਕਬਰਸਤਾਨ 'ਚ ਜਾਓ ਜਾਂ ਕਿਸੇ ਵੀ ਢੇਰੀ ਤੇ ਜਾਓ ਉੱਥੇ ਫਾਤਿਹਾ ਜ਼ਰੂਰ ਪੜੋ। ਆਪ ਦੇ ਵਾਸਤੇ ਦੁਆ ਕਰੋ, ਅਗਲੇ ਵਾਸਤੇ ਦੁਆ ਕਰੋ ਵੀ ਇਹ ਇੱਦਾਂ ਇੱਕ ਦੂਜੇ ਨੂੰ ਦੁਆਵਾਂ 'ਚ ਯਾਦ ਰੱਖੋ। ਜਿਹੜੇ ਅੱਲਾ ਦੇ ਔਲੀਆ ਦੀ ਠਾਰੀ ਹੁੰਦੀ ਹੈ ਨਾ ਜਿੱਥੇ, ਤੇ ਉੱਥੇ ਖਲੋ ਕੇ ਫਿਰ ਕਹਿੰਦੇ ਖਸੂਸੀ ਦੁਆ ਮੰਗਣੀ ਚਾਹੀਦੀ। ਅਸੀਂ ਜੀ ਇੱਥੇ ਹੁਣ ਆਪਣਾ ਵਲਾਗ ਖਤਮ ਕਰੀਏ, ਇੱਥੇ ਕਰਾਂ। ਹਾਂਜੀ ਹਾਂਜੀ। ਤੇ ਇੱਥੇ ਤੁਸੀਂ ਦੇਖਿਆ ਹੋਣਾ ਵੀ ਜਿੱਥੇ ਵੀ ਅੱਲਾ ਦਾ ਵਲੀ ਹੋਊਗਾ ਨਾ ਕਿਤੇ ਨਾ ਕਿਤੇ ਉੱਥੇ ਉਹਦਾ ਕੋਈ ਚਾਹਣ ਵਾਲੇ ਜ਼ਰੂਰ ਹੋਣਗੇ ਸੱਜੇ ਖੱਬੇ। ਤੇ ਸਾਡੇ ਵੀ ਇੱਥੇ ਨਾ ਜੀ ਦਰਬਾਰ ਦੇ ਉੱਤੇ ਸਾਡੇ ਭਰਾ ਜੀ ਇੱਥੇ ਡਿਊਟੀ ਦੇਣ ਵਾਲੇ 2-3 ਬੰਦੇ ਜਿਹੜੇ ਉਹ ਦਰਬਾਰ ਸ਼ਰੀਫ ਦੀ ਸਫਾਈ ਦਾ, ਕੋ ਆਏ ਗਏ ਪ੍ਰਾਹੁਣੇ ਨੂੰ ਪਾਣੀ ਧਾਣੀ ਉਹ ਬੜਾ ਖਿਆਲ ਕਰਦੇ ਆ ਬਾਬਾ ਰਹਿਮੇ ਸ਼ਾਹ ਦੇ ਦਰਬਾਰ ਦੇ ਉੱਤੇ। ਇਹ ਜੀ ਨਾਸਰ ਸਾਹਿਬ ਬੈਠੇ ਜੀ। ਅਸਲਾਮ ਅਲੈਕਮ। ਇਹ ਜੀ ਸਾਧੂ ਸੰਤ ਫਕੀਰ ਦਾ ਡੇਰਾ। ਇੱਥੇ ਰੌਣਕ ਤਾਂ ਬਣਦੀ ਰਹਿੰਦੀ। ਹੁਣ ਪੱਖਾ ਲੱਗਿਆ, ਬਰਾਂਡਾ ਬਣਿਆ ਜੀ ਇੱਥੇ, ਉਹ ਚਿਰਾਗ ਲੱਗੇ ਆ, ਕਬੂਤਰ ਕਬਾਤਰ ਵੀ ਫਿਰਦੇ ਆ। ਆ ਜਾ ਬਾਬਾ 2 ਮਿੰਟ ਬਹਿ ਜਾ। ਆ ਜਾ ਹਾਂਜੀ ਬਾਬਾ ਜੀ। ਫਿਰ ਇੱਥੇ ਲੋਕ ਆਉਂਦੇ ਆ ਆਪਣੀ ਦੁਆਵਾਂ ਮੰਗ ਕੇ, ਮੁਰਾਦਾਂ ਪੂਰੀਆਂ ਹੁੰਦੀਆਂ ਜੀ। ਬੜੀ ਬੜੀ ਦੂਰੋਂ ਦੁਨੀਆ ਆਉਂਦੀ ਆ ਸਲਾਮ ਕਰਨ ਬਾਬੇ ਨੂੰ, ਮੁਰਾਦਾਂ ਲੈਣ ਆਉਂਦੀ ਆ। ਇਹ ਮੇਲਾ ਜੀ ਕਦੋਂ ਹੁੰਦਾ? ਮੇਲਾ 15 ਹਾੜ ਨੂੰ। 15 ਹਾੜ ਨੂੰ ਬਾਬੇ ਰਹਿਮੇ ਸ਼ਾਹ ਦਾ ਮੇਲਾ ਹੁੰਦਾ। ਬੜਾ ਰੌਣਕ ਲੱਗਦੀ ਹੈ ਇੱਥੇ, ਬੜੀ ਦੂਰ ਦੂਰ ਤੱਕ ਮਸ਼ਹੂਰ ਆ ਮੇਲਾ ਜੀ। ਬੜੀ ਦੁਨੀਆ ਆਉਂਦੀ, ਬੜਾ ਵੱਡਾ ਮੇਲਾ। ਹਾਂ, ਤੁਸੀਂ ਫਿਰ ਡਿਊਟੀ ਦਿੰਦੇ ਜੀ ਇੱਥੇ ਹੀ ਸਾਰੇ? ਹਾਂ ਜੀ, ਇੱਥੇ ਡਿਊਟੀਆਂ ਸਾਰੀਆਂ ਦੀਆਂ। ਵਾਹ ਵਾਹ ਵਾਹ। ਸਰਦੀ ਇਹ ਵਾਈ ਮੇਰੀ ਸਾਰਿਆਂ ਦੀ ਹੋਰ ਬੜੇ ਮਲੰਗ ਆ ਜਾਂਦੇ। ਬਾਬਾ ਕੈਮਰਾ ਚੱਲਦਾ, ਕੋਈ ਗੱਲ ਕਰਨੀ ਕਰ ਲਾ। ਨਹੀਂ ਕੋਈ ਨਹੀਂ, ਕੋਈ ਗੱਲ ਨਹੀਂ ਕਰਨੀ। ਨਾਸਰ ਤੂੰ ਕੋਈ ਗੱਲ ਕਰ ਕੋਈ। ਹਾਂ ਉਹ ਕੋਈ ਪਲੇਟ 'ਚ ਪਾ ਕੇ ਲਿਆ। ਇਹ ਮਲੰਗਾ ਖਾ ਜਾਣਗੇ। ਉਹ ਨਹੀਂ ਪਲੇਟ 'ਚ ਪਾ ਕੇ ਦੇ ਦਿੰਦੇ ਆ, ਪਲੇਟਾਂ ਦੇ ਵਾਹ ਜੀ ਵਾਹ। ਸਾਨੂੰ ਜੀ ਅਸੀਂ ਬਾਬਾ ਰਹਿਮੇ ਸ਼ਾਹ ਸਰਕਾਰ ਦੇ ਦਰਬਾਰ ਸ਼ਰੀਫ ਤੇ ਆਏ ਸੀ ਇਹਦੀ ਬਹੁਤ ਵੱਡੀ ਹਿਸਟਰੀ ਹੈ, ਤੁਹਾਨੂੰ ਦੱਸਿਆ ਤੇ ਵੀ ਉਹ ਸਾਨੂੰ ਲੰਗਰ ਮਿਲਿਆ ਇੱਥੇ। ਇੱਥੇ ਲੰਗਰ ਸਦਾ ਚੱਲਦਾ ਦੇਖ ਹੈ। ਲਓ ਜਦੋਂ ਹੁਣ ਆ ਬਾਬਾ ਬੈਠਿਆ 35 ਸਾਲ ਹੋ ਗਏ, ਅੰਦਰੋਂ ਸਾਫ਼ ਨਹੀਂ ਹੈ। ਮੈਂ ਤੁਹਾਨੂੰ ਨਹੀਂ ਦੱਸ ਰਿਹਾ ਨਾ, ਜੇ ਲੋਕ ਇਹਨੂੰ 35 ਸਾਲਾਂ ਤੋਂ ਆਂਦਾ ਇੱਥੇ, ਕਮ ਸੇ ਕਮ 40 ਸਾਲ ਹੋ ਗਏ। 40 ਸਾਲ ਹੋ ਗਏ ਇਸ ਨੂੰ। ਅੱਛਾ। ਜਦੋਂ ਤੁਸੀਂ ਉਤਲੇ ਬੰਦਿਆਂ ਨੇ ਕਹਿਣਾ ਨਾ ਇਹਨੂੰ 40 ਸਾਲ ਸਰਵਿਸ ਨੂੰ ਹੋ ਗਏ ਤੇ ਇਹਨੂੰ ਕੋਈ ਸ਼ੈ ਨਹੀਂ ਲੱਗੀ। ਸ਼ਾਇਦ ਨੂੰ ਕਿਉਂ ਲੱਗਣੀ ਹੈ? ਅੰਦਰੋਂ ਸਾਫ਼ ਹੋਊਗਾ, ਲੈਨ ਸਾਫ਼ ਕਰੇਗਾ, ਲੈਨ ਨਾਲ ਲੈਨ ਰਲਾਏਗਾ, ਫਿਰ ਕੁਝ ਪਾਏਗਾ। ਜੇ ਤਵੱਜੋ ਨਾਲ ਗੱਡੀ ਦੀ ਡਰਾਈਵਿੰਗ ਸਿੱਖੀ ਹੈ ਤਾਂ ਬੰਦਾ 2 ਮਹੀਨੇ ਸਿੱਖ ਜਾਂਦਾ। ਨਾ ਟਾਈਮ ਦੇਵੇ ਤਾਂ ਬਜਾਕ 2-2 ਸਾਲਾਂ 'ਚ ਨਹੀਂ ਬਣ ਸਕਦਾ ਡਰਾਈਵਰ। ਆਹੋ ਜੀ, ਇਹ ਕੀ ਗੱਲ, ਇਹ ਗੱਲ ਇਹਨੇ ਕੀ ਕੀਤੀ ਆ? ਇਹ ਕੀਤੀ ਇਹ ਜੀ, ਮਹਾਰਾਜ ਦੀ ਗੱਲ ਕੀਤੀ। ਲਾਪਰਵਾਹੀ ਕਰਦੇ ਆ। ਨਹੀਂ, ਜੇ ਤੁਸੀਂ ਅੰਦਰੋਂ ਸਾਫ਼ ਨਹੀਂ ਹੋਣਾ ਫਿਰ 40 ਸਾਲ ਐਵੇਂ ਟਪਾਤੇ। ਬਸ ਐਵੇਂ ਬਸ ਸਲਾਮ ਕਰੀ ਜਾਂਦੇ ਆ ਬਾਬੇ। ਬਸ ਇੱਥੇ ਹੀ ਰੱਖੀ ਹੋਈ ਸੀ। ਤੁਸੀਂ ਤਾਂ ਸਲਾਮ ਕਰੀ ਜਾਂਦੇ ਆ, ਉਹ ਵਾਲੇਕਮ ਸਲਾਮ ਕਹੂਗਾ ਫਿਰ ਗੱਲ ਬਣਨੀ। ਹਾਂ ਕਹੂਗਾ ਤੇ ਫੇਰ ਗੱਲ। ਹਾਂ। ਬਿਲਕੁਲ ਇੰਜੀ ਆ। ਕਿਉਂ ਜੀ? ਪਰ ਉਹ ਗੁਤਾਈਆਂ ਕਹਿੰਦੇ ਅੱਜ ਇਹਨਾਂ ਨੂੰ ਦੇਖ ਗੁਤਾਈਆਂ ਕੇ ਨਾ ਕਰ। ਸਾਡੇ ਕੋਲ ਨਵਾਂ ਬੰਦਾ ਐਂਟਰ ਨਹੀਂ ਹੁੰਦਾ। ਉਹ ਕਹਿੰਦਾ ਜਦੋਂ ਇਹਨੂੰ ਫਲ ਨਹੀਂ ਲੱਗਿਆ ਤਾਂ ਸਾਨੂੰ ਫਲ ਕਿੱਥੇ ਲੱਗਣਾ? ਯਾਰ ਦੇਖ ਕੇ ਦੇਖ ਰਿਸੋਰੀਸ ਆਂਦੀ ਹੈ ਨਾ। ਮੈਂ ਤਾਂ ਤੁਹਾਨੂੰ ਮਾਰਫਤ ਦੀ ਗੱਲ ਹੀ ਸੁਣਾ ਰਿਹਾ ਨਾ। ਇਹ ਮਾਰਫਤ ਦੀ ਗੱਲ ਆ, ਪ੍ਰੈਕਟੀਕਲ ਆ। ਜਦੋਂ ਕਿਸੇ ਹੋਰ ਬੰਦਾ ਉੱਤੋਂ ਆਵੇ ਨਾ
ਉਹਨੇ ਆ ਕੇ ਪਹਿਲਾਂ ਦੇਖਣਾ ਵੀ ਆ ਬੰਦਾ ਕਿਤਨੇ ਸਾਲ ਤੋਂ ਕਬੂਤਰ ਯਾਰ ਮਿਹਨਤ ਨਹੀਂ ਨਾ ਅਸੀਂ ਕਰਦੇ ਹੈਗੇ, ਇੱਥੇ ਹੈਗੀ ਮਿਹਨਤ ਦੀ ਗੱਲ। ਇਹ ਫਿਰ ਸੁਸਤ ਉਹ ਮਾਨਾ ਦਾ ਇਹ ਹੈਗੀ ਮਿਹਨਤ ਦੀ ਗੱਲ। ਮਿਹਨਤ ਨਹੀਂ ਅਸੀਂ ਕਰਦੇ, ਅਸੀਂ ਨਮਾਜ਼ ਹੀ ਬੜੀ ਮੁਸ਼ਕਲ ਨਾਲ ਪੜ੍ਹਦੇ ਆ। ਇੱਥੇ ਤੇ ਚੀਦੇ ਕਰਨੇ ਪੈਂਦੇ ਆ, ਜਾਨਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ, ਫਿਰ ਜਾ ਕੁਛ ਹੈ ਹੱਥ। ਉਹ ਚਿੱਲੇ ਨਾ ਵੀ ਕੱਟੋ, ਹਕੂਕਲ ਆਬਾਦ ਪੂਰਾ ਕਰੋ। ਹਾਂ ਵਾਹ ਚਿੱਲੇ ਨਾ ਕੱਟ, ਹਕੂਕਲ ਆਬਾਦ ਮੇਰੇ ਚਾਹ। ਹਕੂਕੁਲ ਬਾਦ ਦੀ ਵੀ ਗੱਲ ਹੈ, ਇਹ ਵੀ ਨਾਲ ਨਾ ਹਕੂਕਲ ਆਬਾਦ ਦਾ ਬਜ਼ੁਰਗ ਇਹ ਨਹੀਂ ਕਹਿ ਰਿਹਾ ਵੀ ਅਗਲੇ ਦਾ ਖਾ ਜਾ ਤੇ ਸਾਡੋਂ ਖੜੱਪ ਕਰ ਜਾ। ਹਕੂਕਲ ਆਬਾਦ ਬੜੀ ਚੀਜ਼ ਆ, ਬੜਾ ਹੈ। ਪੂਰੇ ਅੱਛਾਈ ਦੇ ਬਾਰੇ ਚ ਬੰਦਾ ਬੋਲਦਾ ਨਾ, ਲੋਕ ਉਹਦੇ ਪਿੱਛੇ ਉਹਦੇ ਮੁਖਾਲਫ ਹੋ ਜਾਂਦੇ ਆ। ਅਸੀਂ ਜੀ ਬਾਬਾ ਰਹਿਮਤ ਸ਼ਾਹ ਸਰਕਾਰ ਦੇ ਦਰਬਾਰ ਸ਼ਰੀਫ ਤੇ ਆ। ਤੁਹਾਨੂੰ ਸਿਰਫ ਇਹ ਦੱਸਿਆ ਵੀ ਇਸ ਪਿੰਡ ਦਾ ਨਾਮ ਰਹਿਮਤ ਸ਼ਾਹ ਕਿਉਂ ਪਿਆ, ਕਿੱਦਾਂ ਪਿਆ, ਉਹ ਗੱਲ ਸਾਰੀ ਤੁਹਾਨੂੰ ਦੱਸੀ ਵੀ ਇਹਨਾਂ ਬਜ਼ੁਰਗਾਂ ਦੇ ਨਾਂ ਦੇ ਉੱਤੇ ਇਹ ਸਾਡੇ ਪਿੰਡ ਦਾ ਨਾਮ ਪਿਆ ਤੇ ਅਸੀਂ ਬੜੇ ਖੁਸ਼ ਹਾਂ। ਤੇ ਅਸੀਂ ਹੁਣ ਦਰਬਾਰ ਸ਼ਰੀਫ ਤੇ ਆਏ ਸੀ, ਸਾਨੂੰ ਲੰਗਰ ਲੱਭ ਗਿਆ। ਬਾਬਾ ਜੀ ਬੈਠੇ ਜੀ, ਸਾਧੂ ਸੰਤ ਫਕੀਰ ਨਾਲ ਬਾਬਾ ਜੀ ਬੈਠੇ, ਇੱਧਰ ਬਾਬਾ ਜੀ ਬੈਠੇ ਤੇ ਸਾਨੂੰ ਲੰਗਰ ਇਹਨਾਂ ਨੇ ਦਿੱਤਾ। ਅਸੀਂ ਖਾਣ ਲੱਗਿਆ, ਉਹ ਕੈਮਰਾਮੈਨ ਵਾਹਵਾ ਦੇਰ ਦਾ ਦੇਖ ਰਿਹਾ ਸੀ, ਉਹਨੂੰ ਵੀ ਹੁਣ ਖਵਾਉਂਦੇ ਆ ਜੀ ਸਾਡਾ ਰਹਿਮਤ ਸ਼ਾਹ ਦਾ ਸਟੇਸ਼ਨ ਸੀ, ਜਿਹਦੇ ਬਾਰੇ ਤੁਹਾਨੂੰ ਸਾਰੀ ਗੱਲਬਾਤ ਦੱਸੀ। ਫਿਰ ਇਹ ਵੀ ਦੱਸਿਆ ਵੀ ਰਹਿਮਤ ਸ਼ਾਹ ਦਾ ਨਾਮ ਰਹਿਮਤ ਸ਼ਾਹ ਕਿਉਂ ਪਿਆ, ਇਹਦੀ ਸਾਰੀ ਤਾਰੀਖ ਦੱਸੀ। ਇਹ ਵੀ ਸਾਡਾ ਪਿੰਡ 125 ਮੁਰੱਬੇ ਦਾ ਪਿੰਡ ਆ। ਇਹਦੇ 'ਚ 4-5 ਮੋਗੇ ਆ ਜਿਹੜੇ ਨਹਿਰ ਤੋਂ ਚੱਲਦੇ ਆ ਤੇ 125 ਮੁਰੱਬੇ ਰਕਬਾ, 4-5 ਨੰਬਰਦਾਰ ਵੀ ਹਾਂ ਇੱਥੇ। ਅੱਛਾ, ਬਾਕੀ ਗੱਲਾਂ ਫਿਰ ਹੌਲੀ ਹੌਲੀ ਪਿੰਡ ਦਾ, ਜਿਵੇਂ ਤੁਹਾਨੂੰ ਅੱਜ ਮੈਂ ਸਟੇਸ਼ਨ ਦਿਖਾਇਆ, ਦਰਬਾਰ ਦਿਖਾਇਆ, ਗਾਂ ਇਸ ਤਰ੍ਹਾਂ ਹੀ ਕੋਈ ਨਾ ਕੋਈ ਪਿੰਡ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਮੈਂ ਪੂਰਾ ਪਿੰਡ ਤੁਹਾਨੂੰ ਫਰਾਊਂਗਾ ਹੌਲੀ ਹੌਲੀ, ਜਿੱਦਾਂ ਸਟੇਸ਼ਨ ਦਿਖਾਤਾ ਇਦਾਂ ਹੀ ਫਿਰ ਤੁਹਾਨੂੰ ਹੋਰ ਵੀ ਦਿਖਾਣਾ। ਹਜੇ ਮੇਰੇ ਪਿੰਡ ਦੇ ਵਿੱਚ ਬਹੁਤ ਕੁਛ ਆ ਦਿਖਾਉਣ ਵਾਲਾ, ਹਜੇ ਤਾਂ ਤੁਹਾਨੂੰ ਮੈਂ ਦਿਖਾਇਆ ਹੀ ਕੁਛ ਨਹੀਂ। ਬੰਦ ਕਰ ਦੂੰ, ਬਾਕੀ ਗਾਂ ਦਿਖਾਊਂਗਾ।